ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲਓ ਝਾਤ ਮਾਰਦੇ ਆ ਕੁਝ ਅਹਿਮ ਖਬਰਾਂ ਦੇ ਉੱਤੇ ਕੀ ਕੁਝ ਜਿਹੜਾ ਉਹ ਵਾਪਰਿਆ ਪਿਛਲੇ 24 ਘੰਟਿਆਂ ਦੇ ਦੌਰਾਨ ਪੰਜਾਬ ਭਾਰਤ ਵੱਖ-ਵੱਖ ਸੂਬਿਆਂ ਦੇ ਵਿੱਚ। ਬੜੇ ਨੇੜੇ ਤੋਂ ਟਿਕਟਿਕੀ ਲਾ ਕੇ ਜਿਹੜੀ ਜੀ ਦੇਖ ਰਹੇ ਨੇ ਲੋਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ। ਤੇ ਇਹ 46 ਵਾਰਡਾਂ ਦੇ ਵਿੱਚ ਵੋਟਾਂ ਪੈਣ ਦਾ ਕੰਮ ਜਿਹੜਾ ਉਹ ਅਮਨ ਅਮਾਨ ਦੇ ਨਾਲ ਸ਼ੁਰੂ ਹੋ ਗਿਆ। 8 ਵਜੇ ਵੋਟਾਂ ਸ਼ੁਰੂ ਹੋਈਆਂ, 5 ਵਜੇ ਤੱਕ ਜਿਹੜਾ ਜੀ ਉਹ ਕੰਮ ਮੁੱਕ ਗਿਆ। 3000 ਦੇ ਕਰੀਬ ਚੋਣ ਅਧਿਕਾਰੀ ਉਹਨਾਂ ਦੀ ਜ਼ਿੰਮੇਵਾਰੀ ਇਹਦੇ ਵਿੱਚ ਲਈ ਹੋਈ ਸੀ। ਸੁਸਤ ਰਫ਼ਤਾਰ ਦੇ ਵਿੱਚ ਵੋਟਾਂ ਪਈਆਂ। ਸ਼ਾਮੀ ਜਿਹੜੀਆਂ ਸੀਗੀਆਂ ਉਹ ਵੋਟਾਂ ਥੋੜ੍ਹੀਆਂ ਜਿਹੀਆਂ ਜ਼ਰੂਰ ਵਧੀਆਂ। ਪਹਿਲਾਂ ਤਾਂ ਇਹ ਕਿਹਾ ਗਿਆ ਜੀ ਕਿਉਂਕਿ 35% ਹੀ ਜਿਹੜੀ ਵੋਟ ਪੋਲ ਹੋਈ ਆ। ਫਿਰ ਖਬਰਾਂ ਆਈਆਂ ਕਿ 50% ਤੋਂ ਵੋਟ ਪੋਲ ਜਿਹੜੀ ਆ ਉਹ ਟੱਪ ਗਈ ਆ। ਪਰ ਜਿਹੜਾ ਲਾਸਟ ਦੇ ਉੱਤੇ ਆਇਆ ਜੀ ਟੋਟਲ ਜਿਹੜੀਆਂ 45.77% ਵੋਟਾਂ ਉਹ ਪਈਆਂ ਨੇ, ਭਾਵ ਕਿ 50% ਤੋਂ ਵੀ ਜਿਹੜੀਆਂ ਉਹ ਘੱਟ ਗਈਆਂ। 13 ਦੇ ਵਿੱਚ 4,50,000 ਵੋਟਰਾਂ ਦੇ ਵਿੱਚੋਂ ਕੋਈ 43.4% ਵੋਟਰਾਂ ਨੇ ਵੋਟਾਂ ਪਾਈਆਂ ਸੀ। ਇਸ ਵਾਰ 3,80,000 ਵੋਟਾਂ ਦੇ ਵਿੱਚੋਂ 45.77% ਵੋਟਾਂ ਪਈਆਂ। ਵੋਟਾਂ ਦੀ ਗਿਣਤੀ 1 ਮਾਰਚ ਨੂੰ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜੀ ਆ ਜੀ ਉਹ ਕੀਤੀ ਜਾਊਗੀ। ਇਹਦੇ ਉੱਤੇ ਵੀ ਜਿਹੜਾ ਜੀ ਸਵਾਲੀਆ ਚਿੰਨ੍ਹ ਖੜੇ ਰਹਿਣਗੇ ਕਿ ਕੀ ਕਾਰਨ ਰਿਹਾ ਇੰਨੀ ਘੱਟ ਗਿਣਤੀ ਦੇ ਵਿੱਚ ਵੋਟਰਾਂ ਦਾ ਜਿਹੜਾ ਜੀ ਉਹ ਹਿੱਸਾ ਲੈਣਾ। ਕਿਤੇ ਨਾ ਕਿਤੇ ਕਿਹਾ ਜਾ ਸਕਦਾ ਜੀ ਕਿ ਵੋਟਰਾਂ ਦਾ ਵਿਸ਼ਵਾਸ ਜਿਹੜਾ ਇਹ ਗੁਰਦੁਆਰਿਆਂ ਨੂੰ ਕੰਟਰੋਲ ਕਰਨ ਵਾਲੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਉੱਤੋਂ ਉੱਠ ਰਿਹਾ। ਇਹ ਇੱਕ ਖਤਰੇ ਦੀ ਘੰਟੀ ਜਿਹੜੀ ਆ ਜੀ ਉਹ ਹੋ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਾਸਤੇ ਚੌਤਰਫਾ ਲੜਾਈ ਜਿਹੜੀ ਸੀ ਉਹ ਦਿੱਲੀ ਦੇ ਵਿੱਚ ਬਣੀ ਰਹੀ। ਉਹਦੇ ਬਾਵਜੂਦ ਵੋਟ ਪਰਸੈਂਟੇਜ ਜਿਹੜੀ ਆ ਜੀ ਉਹ ਸਿਰਫ 45% ਤੇ ਆ ਕੇ ਅਟਕ ਜਾਣੀ ਨਿਰਸੰਦੇਹ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈ ਰਹੀਆਂ ਸਾਰੀਆਂ ਧਿਰਾਂ ਦੇ ਵਾਸਤੇ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਬਣ ਗਿਆ। ਦੂਜੀ ਜਿਹੜੀ ਗੱਲ ਹੈ ਕਿ ਅਗਲੀ ਕਿ ਜਿਹੜੇ ਪਿਓ ਪੁੱਤਾਂ ਦਾ ਕਤਲ ਕਰ ਦਿੱਤਾ ਗਿਆ ਸੀਗਾ ਡੇਰਾ ਪ੍ਰੇਮੀਆਂ ਦਾ, ਉਹ ਘਟਨਾ ਤੋਂ ਬਾਅਦ ਜਿਹੜਾ ਤਣਾਅ ਆ ਇਸ ਏਰੀਏ ਦੇ ਵਿੱਚ ਮੰਡੀ ਅਹਿਮਦਗੜ੍ਹ ਦੇ ਏਰੀਏ ਦੇ ਵਿੱਚ ਬਣਿਆ ਹੋਇਆ। ਜਗੇੜਾ ਦੇ ਸਥਿਤ ਡੇਰਾ ਜਿਹੜਾ ਇੱਥੇ ਸਿਰਸਾ ਹੈ ਉਹਦੇ ਵਿੱਚ ਕੰਟੀਨ ਚਲਾਉਂਦੇ ਪਿਓ ਤੇ ਪੁੱਤ ਦੀ ਨੇੜੇ ਤੋਂ ਗੋਲੀਆਂ ਮਾਰ ਕੇ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਸੀਗਾ। ਨਾਮ ਚਰਚਾ ਘਰ ਜਿਹੜੇ ਨੇ ਖੰਨਾ, ਸੰਗਰੂਰ, ਲੁਧਿਆਣਾ, ਇੱਥੇ ਜਿਹੜਾ ਜੀ ਸਾਰੇ ਜਗ੍ਹਾ ਦੇ ਉੱਤੇ ਜਿਹੜੇ ਡੇਰਾ ਪ੍ਰੇਮੀ ਸੀ ਉਹ ਬੈਠੇ ਰਹੇ। ਇਹ ਜਿਹੜੇ ਡੇਰਾ ਪ੍ਰੇਮੀ ਨੇ ਇਹਨਾਂ ਨੇ ਅਧਿਕਾਰੀਆਂ ਨੂੰ ਇਹ ਗੱਲ ਕਹਿ ਦਿੱਤੀ ਆ ਕਿ ਉਹ ਇਹਨਾਂ ਦੋ ਪਿਓ ਪੁੱਤਾਂ ਦਾ ਸੰਸਕਾਰ ਨਹੀਂ ਕਰਨਗੇ। ਉਹਨਾਂ ਦਾ ਇਹ ਕਹਿਣਾ ਹੈ ਕਿ ਉਦੋਂ ਤੱਕ ਇਹ ਸੰਸਕਾਰ ਨਹੀਂ ਕੀਤਾ ਜਾਊਗਾ ਜਦੋਂ ਤੱਕ ਜਿਹੜੇ ਇਹਨਾਂ ਨੂੰ ਕਤਲ ਕਰਨ ਵਾਲੇ ਨੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਉਹ ਨਹੀਂ ਹੋ ਜਾਂਦੀ। ਜਿਹੜਾ ਕਾਫੀ ਵੱਡੀ ਪੁਲਿਸ ਦੀ ਜਿਹੜੀ ਨਫਰੀ ਸੀ ਉਹਦੇ ਵਿੱਚ ਪੋਸਟਮਾਰਟਮ ਤੋਂ ਬਾਅਦ ਇਹ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਨਾਮ ਚਰਚਾ ਘਰ ਲਿਆਂਦੀਆਂ ਗਈਆਂ। ਜਿਹੜੇ ਨਾਮ ਚਰਚਾ ਘਰ ਅੰਦਰ ਲੋਕ ਸੀਗੇ ਜੀ ਉਹਨਾਂ ਨੇ ਇਹ ਕਿਹਾ ਕਿ ਉਹ ਆਰਾਮ ਦੇ ਨਾਲ ਸੜਕਾਂ ਦੇ ਉੱਤੇ ਜਿਹੜਾ ਬੈਠ ਜਾਣ, ਆ ਕੇ ਹਿੰਸਾ ਨਾ ਕਰਨ ਕਿਸੇ ਕਿਸਮ ਦੀ, ਤੇ ਟ੍ਰੈਫਿਕ ਜਿਹੜਾ ਉਹ ਰੋਕ ਦਿੱਤਾ ਜਾਵੇ। ਟ੍ਰੈਫਿਕ ਰੋਕ ਦਿੱਤਾ ਗਿਆ ਔਰ ਟ੍ਰੈਫਿਕ ਜਿਹੜਾ ਸੀਗਾ ਉਹ ਕਾਫੀ ਦੇਰ ਤੱਕ ਰੁਕਿਆ ਰਿਹਾ। ਬਾਅਦ ਦੇ ਵਿੱਚ ਜਿਹੜਾ ਪ੍ਰਸ਼ਾਸਨ ਸੀਗਾ ਉਹਨੇ ਟ੍ਰੈਫਿਕ ਤਾਂ ਖੁਲਾਇਆ, ਪਰ ਅਜੇ ਵੀ ਇਹ ਜਿਹੜੇ ਡੇਰਾ ਪ੍ਰੇਮੀ ਨੇ ਇਹ ਬੈਠੇ ਹੋਏ ਨੇ ਧਰਨੇ ਦੇ ਉੱਤੇ। ਇਹ ਕਹਿ ਰਹੇ ਨੇ ਕਿ ਜਿੰਨੀ ਦੇਰ ਤੱਕ ਕਾਤਲ ਲੱਭੇ ਨਹੀਂ ਜਾਂਦੇ ਉਨੀ ਦੇਰ ਤੱਕ ਉਹ ਸੰਸਕਾਰ ਨਹੀਂ ਕਰਨਗੇ। ਇਹਦੇ ਨਾਲ ਨਾਲ ਇਹ ਡੇਰਾ ਪ੍ਰੇਮੀ ਜਿਹੜੇ ਸੀਗੇ ਜੀ ਪਿਓ ਪੁੱਤ, ਇਹਦੇ ਕਤਲ ਤੋਂ ਬਾਅਦ ਪੰਜਾਬ ਵਿਚਲੇ ਜਿਹੜੇ ਸਰਸੇ ਵਾਲੇ ਦੇ ਡੇਰੇ ਨੇ ਉਹਨਾਂ ਦੀ ਸੁਰੱਖਿਆ ਸੰਬੰਧੀ ਹਾਈ ਅਲਰਟ ਜਾਰੀ ਕੀਤਾ ਗਿਆ। DSPs ਤੇ ਥਾਣਾ ਮੁਖੀਆਂ ਨੂੰ ਹਰ ਮਾਮਲੇ ਦੇ ਉੱਤੇ ਚੌਕਸ ਰਹਿਣ ਦੇ ਹੁਕਮ ਕੀਤੇ ਗਏ ਆ। ਸਿਰਸਾ ਡੇਰੇ ਦਾ ਪੰਜਾਬ ਵਿਚਲਾ ਮੁੱਖ ਜਿਹੜਾ ਸਲਾਬਤਪੁਰਾ ਡੇਰਾ ਹੈ ਉੱਥੇ ਵੀ ਪੁਲਿਸ ਦਾ ਪਹਿਰਾ ਲਾਇਆ ਗਿਆ। 2007 ਦੇ ਵਿੱਚ ਜਦੋਂ ਨਾਮ ਚਰਚਾ ਘਰਾਂ ਦੇ ਉੱਤੇ ਪੁਲਿਸ ਗਾਰਡ ਲਾਈ ਗਈ ਸੀ, ਮਾਹੌਲ ਠੀਕ ਮਗਰੋਂ ਸੁਰੱਖਿਆ ਨਫਰੀ ਘਟਾ ਦਿੱਤੀ ਗਈ ਸੀ, ਹੁਣ ਫੇਰ ਵਧਾ ਦਿੱਤੀ ਗਈ ਆ।
ਬਠਿੰਡਾ ਜ਼ਿਲ੍ਹੇ ਦੇ ਵਿੱਚ ਸਰਸੇ ਦੇ ਕਰੀਬ 8 ਨਾਮ ਚਰਚਾ ਘਰ ਨੇ। ਡੇਰਾ ਸਰਸਾ ਦੇ ਮੁਖੀ ਆਪਣੇ ਫਿਲਮ ਦੀ ਪ੍ਰਮੋਸ਼ਨ ਦੇ ਵਾਸਤੇ 3 ਮੁਲਕਾਂ ਦੀ ਯਾਤਰਾ ਤੇ ਗਿਆ ਹੈ, ਜਿਹੜਾ ਕਿ ਵਾਪਸ ਪਰਤਿਆ। ਡੇਰੇ ਮੁਖੀ ਨੇ CBI ਦੀ ਅਦਾਲਤ ਦੇ ਵਿੱਚ 10 ਤੋਂ 28 ਫਰਵਰੀ ਤੱਕ ਵਿਦੇਸ਼ ਜਾਣ ਦੀ ਪ੍ਰਵਾਨਗੀ ਲਈ ਹੋਈ ਸੀ। ਉਧਰ ਡੇਰਾ ਸਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਪੰਜਾਬ ਵਿਚਲੇ ਡੇਰਿਆਂ ਦੀ ਸੁਰੱਖਿਆ ਵਿੱਚ ਵਾਧੇ ਦੀ ਮੰਗ ਕੀਤੀ ਹੈ। ਬਠਿੰਡਾ ਦੇ ਵਿੱਚ ਮਈ 7 ਦੇ ਵਿੱਚ ਡੇਰਾ ਪ੍ਰੇਮੀਆਂ ਤੇ ਸਿੱਖਾਂ ਦੇ ਵਿਚਾਲੇ ਵਿਵਾਦ ਜਿਹੜਾ ਛਿੜਿਆ ਸੀਗਾ। ਹੁਣ ਤੱਕ 4 ਡੇਰਾ ਪ੍ਰੇਮੀਆਂ ਦਾ ਕਤਲ ਜਿਹੜਾ ਦੀ ਉਹ ਹੋ ਚੁੱਕਾ। ਜਿਹੜੇ ਖੁਫੀਆ ਵਿਭਾਗ ਨੇ ਉਹ ਇਹ ਮੰਨਦੇ ਨੇ ਕਿ ਇਹ ਜਿਹੜਾ ਕਤਲ ਹੋਇਆ ਇਹ ਉਹੋ ਜਿਹੀ ਵਾਰਦਾਤ ਹੈ ਜਿਹੋ ਜਿਹੀ ਜਗਦੀਸ਼ ਗਗਨੇਜਾ ਦੇ ਕਤਲ ਦੇ ਸਮੇਂ ਤੇ ਇਹਦੇ ਨਾਲ ਨਾਲ ਜਿਹੜਾ ਹੈ ਜੀ ਇੱਥੇ ਭੈਣੀ ਸਾਹਿਬ ਦੇ ਵਿੱਚ ਡੇਰਾ, ਉੱਥੋਂ ਦੀ ਜਿਹੜੀ ਮਾਤਾ ਚੰਦ ਕੌਰ ਸੀ ਉਹਦੇ ਕਤਲ ਦੇ ਸਮੇਂ ਜਿਹੋ ਜਿਹੇ ਤਰੀਕੇ ਵਰਤੇ ਗਏ ਸਨ ਉਸੇ ਦੇ ਤਰੀਕੇ ਵਰਤੇ ਗਏ ਨੇ। ਇਹਨਾਂ ਦੇ ਵਿੱਚ ਕਿਤੇ ਵੀ ਸੈੱਲ ਫੋਨ ਦੀ ਵਰਤੋਂ ਨਹੀਂ ਕੀਤੀ ਗਈ, ਜਿਹਦੇ ਕਰਕੇ ਪੁਲਿਸ ਜਿਹੜੀ ਹੈ ਜੀ ਉਹ ਬਾਕੀ ਕਤਲਾਂ ਤੋਂ ਵੀ ਅਜੇ ਜਿਹੜੀ ਹੈ ਜੀ ਉਹ ਪਾਸੇ ਆ। ਪੁਲਿਸ ਤੇ ਪੰਜਾਬ ਪੁਲਿਸ ਦੇ ਵਾਸਤੇ ਇੱਕ ਬਹੁਤ ਵੱਡੇ ਸਵਾਲ ਜਿਹੜੇ ਆ ਜੀ ਉਹ ਖੜੇ ਨੇ। ਉਹ ਚਾਹੇ ਬਾਈਬਲ ਕਾਂਡ ਹੋਵੇ ਜਿੱਥੇ ਗੋਲੀ ਜਿਹੜੀ ਸੀ ਉਹ ਚਲਾਈ ਗਈ, ਜਗਦੀਸ਼ ਗਗਨੇਜਾ ਦਾ ਕਤਲ ਹੋਵੇ, ਚੰਦ ਕੌਰ ਦਾ ਕਤਲ ਹੋਵੇ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਹੋਇਆ ਹਮਲਾ ਹੋਵੇ ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀਗੀ। ਇਹ ਸਾਰੇ ਇਸ ਤਰ੍ਹਾਂ ਦੇ ਅਣਸੁਲਝੇ ਕੇਸ ਨੇ ਜਿਹੜੇ ਕਿ ਇੱਕ ਵੱਡਾ ਸਵਾਲੀਆ ਚਿੰਨ੍ਹ ਲਾ ਰਹੇ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ। ਕਿ ਕਾਰਨ ਕੀ ਹੈ ਕਿ ਜਿਹੜੇ ਆਪਣੇ ਆਪ ਨੂੰ ਹਾਈਟੈਕ ਸਮਝਦੇ ਨੇ ਉਹ ਅਜੇ ਤੱਕ ਇਹਨਾਂ ਕਾਤਲਾਂ ਤੱਕ ਕਿਉਂ ਨਹੀਂ ਪਹੁੰਚ ਸਕੇ। ਪੰਜਾਬ ਦੀਆਂ ਸਮੱਸਿਆਵਾਂ ਤਾਂ ਬੜੀਆਂ ਨੇ, ਪਰ ਪੰਜਾਬ ਦੇ ਕਿਸਾਨਾਂ ਨੂੰ ਇਸ ਵੇਲੇ ਜਿਹੜੀ ਵੱਡੀ ਸਮੱਸਿਆ ਦੇ ਨਾਲ 2-4 ਹੋਣਾ ਪੈ ਰਿਹਾ ਉਹ ਹੈ ਲਵਾਰਸ ਪਸ਼ੂਆਂ ਦੀ। ਪੰਜਾਬ ਦੇ ਵਿੱਚ ਇਸ ਵੇਲੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਤੁਸੀਂ ਹੈਰਾਨ ਹੋਵੋਗੇ 1 ਲੱਖ ਤੋਂ ਉੱਪਰ ਲਵਾਰਸ ਪਸ਼ੂ ਜਿਹੜੇ ਆ ਜੀ ਉਹ ਘੁੰਮ ਰਹੇ ਨੇ। ਔਰ ਇਹ ਜਿਹੜੇ ਪਸ਼ੂ ਨੇ ਸੜਕਾਂ ਦੇ ਉੱਤੇ ਲੋਕਾਂ ਦੀ ਜਾਨ ਦਾ ਖੌਅ ਤਾਂ ਬਣਦੇ ਹੀ ਨੇ। ਜਦੋਂ ਕਿਤੇ ਸਾਹ ਲੜਦੇ ਨੇ ਕਿਸੇ ਨਾ ਕਿਸੇ ਵਿਅਕਤੀ ਦੀ ਜਾਨ ਜਿਹੜੀ ਹੈ ਜੀ ਇਸ ਲੜਦਿਆਂ ਚਲੇ ਜਾਂਦੀ ਹੈ। ਕਾਰਾਂ ਟੁੱਟ ਜਾਂਦੀਆਂ ਨੇ, ਸਕੂਟੀਆਂ ਟੁੱਟ ਜਾਂਦੀਆਂ ਨੇ, ਲੋਕਾਂ ਨੂੰ ਸੱਟਾਂ ਪੇਟਾਂ ਜਿਹੜੀਆਂ ਜੀ ਉਹ ਲੱਗਦੀਆਂ ਨੇ। ਪਰ ਇਹ ਅਵਾਰਾ ਪਸ਼ੂਆਂ ਦਾ ਮੁੱਦਾ ਜਿਉਂ ਦਾ ਤਿਉਂ ਬਣਿਆ ਹੋਇਆ ਪਿਛਲੇ ਸਮੇਂ ਤੋਂ। ਕਿਸਾਨ ਕਹਿੰਦੇ ਆ ਇੱਕ ਪਾਸੇ ਗਊ ਸੈਸ ਸਾਡੇ ਤੋਂ ਲਈ ਜਾ ਰਹੇ ਨੇ, ਉਹ ਚਾਹੇ ਸ਼ਰਾਬ ਦੇ ਰੂਪ ਦੇ ਵਿੱਚ ਹੋਵੇ ਤੇ ਚਾਹੇ ਬਿਜਲੀ ਦੇ ਮੀਟਰਾਂ ਦੇ ਰੂਪ ਦੇ ਵਿੱਚ ਹੋਵੇ, ਤੇ ਗਊਆਂ ਨੂੰ ਸੰਭਾਲ ਕੋਈ ਨਹੀਂ ਰਿਹਾ। ਸਵਾਲ ਕਿਸਾਨਾਂ ਦੇ ਵਿੱਚ ਵੱਡਾ ਇਹ ਖੜਾ ਹੋ ਰਿਹਾ ਤੇ ਫਿਰ ਇਹ ਗਊ ਸੈਸ ਜਾ ਕਿੱਥੇ ਰਿਹਾ। ਕਿਸਾਨਾਂ ਦੀ ਫਸਲ ਜਿਹੜੀ ਕਿ ਇਸ ਵੇਲੇ ਨਿਸਰੀ ਹੋਈ ਆ, ਕਣਕ ਹੌਲੀ ਹੌਲੀ ਇਹ ਪੱਕਣ ਵੱਲ ਨੂੰ ਵੱਧ ਰਹੀ ਹੈ, ਪਰ ਜਦੋਂ ਝੁੰਡਾਂ ਦੇ ਝੁੰਡ ਆ ਕੇ ਇਸ ਕਣਕ ਦੇ ਉੱਤੇ ਪੈਂਦੇ ਨੇ ਤੇ ਉਹ ਰਾਤੋਂ ਰਾਤ ਇਹ ਕਣਕ ਦੇ ਕਈ ਖੇਤ ਇਉਂ ਚਟਮ ਕਰ ਜਾਂਦੇ ਨੇ ਜਿਵੇਂ ਅਮਰੀਕਨ ਸੁੰਡੀ ਪੈ ਗਈ ਹੋਵੇ ਜਾਂ ਫਿਰ ਚਿੱਟਾ ਮੱਛਰ ਪੈ ਗਿਆ ਹੋਵੇ। ਇਹਨਾਂ ਨੂੰ ਕੋਈ ਹੱਲ ਜਿਹੜਾ ਜੀ ਉਹ ਨਹੀਂ ਲੱਭ ਰਿਹਾ। ਰਾਜਸਥਾਨ ਤੋਂ ਆਉਂਦੇ ਘੋੜਿਆਂ ਵਾਲੇ ਜਿਹੜੇ ਨੇ ਉਹ ਇਹਨਾਂ ਕੁਝ ਥਾਵਾਂ ਦੇ ਉੱਤੇ ਫਸਲਾਂ ਦੀ ਰਾਖੀ ਕਰਦੇ ਨੇ, ਮਹੀਨੇ ਦੇ ਪੈਸੇ ਜਿਹੜੇ ਆ ਜੀ ਇਹ ਕਿਸਾਨਾਂ ਤੋਂ ਲੈਂਦੇ ਨੇ। ਕਿਸਾਨ ਕਹਿੰਦੇ ਸਾਨੂੰ 4 ਚਫੇਰੇ ਤੋਂ ਲੁੱਟਿਆ ਜਾ ਰਿਹਾ। ਗਊ ਸੈਸ ਵੀ ਅਸੀਂ ਦੇਈ ਜਾਂਦੇ ਆ, ਆਪਣੀਆਂ ਫਸਲਾਂ ਜਿਹੜੀਆਂ ਬਚਾਉਣ ਦੇ ਵਾਸਤੇ ਇਹਨਾਂ ਗਾਵਾਂ ਤੋਂ ਉਹ ਵੀ ਜਿਹੜਾ ਜੀ ਸਾਨੂੰ ਬਚਾਉਣ ਦੇ ਵਾਸਤੇ ਪੈਸੇ ਖਰਚਣੇ ਪੈਂਦੇ ਆ। ਸਾਰੀ ਰਾਤ ਠੰਡ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਆਪਣਾ ਚਾਹ ਪਾਣੀ ਲੈ ਕੇ ਜਿਹੜੇ ਖੇਤਾਂ ਦੇ ਵਿੱਚ ਬਹਿੰਦੇ ਨੇ ਤਾਂ ਕਿ ਕਿਤੇ ਇਹ ਅਵਾਰਾ ਪਸ਼ੂ ਉਹਨਾਂ ਦੇ ਖੇਤਾਂ ਦੇ ਵਿੱਚ ਨਾ ਆ ਵੜਨ। ਅਵਾਰਾ ਪਸ਼ੂਆਂ ਤੋਂ ਬਿਨਾਂ ਅਵਾਰਾ ਕੁੱਤਿਆਂ ਦੀ ਜਿਹੜੀ ਸਮੱਸਿਆ ਉਹ ਵੀ ਪੰਜਾਬ ਦੇ ਵਿੱਚ ਬੜੀ ਵੱਡੀ ਜਿਹੜੀ ਹੋ ਚੁੱਕੀ ਆ। ਪਿਛਲੇ 2 ਮਹੀਨਿਆਂ ਦੇ ਵਿੱਚ 300 ਬੰਦਿਆਂ ਨੂੰ ਇਹਨਾਂ ਅਵਾਰਾ ਕੁੱਤਿਆਂ ਨੇ ਵੱਢਿਆ ਜੀ। ਸਾਰੇ ਜਗ੍ਹਾ ਹੀ ਹੈ। ਮਾਝੇ ਤੇ ਦੁਆਬੇ ਦੇ ਵਿੱਚ ਕੁਝ ਜ਼ਿਆਦਾ ਜਿਹੜਾ ਜੀ ਉਹ ਦੱਸੀਦਾ, ਜਿੱਥੇ ਕਿ ਕੁੱਤਿਆਂ ਦੀ ਦਹਿਸ਼ਤ ਜਿਹੜੀ ਹੈ ਜੀ ਉਹ ਇੰਨੀ ਆ ਕਿ ਲੋਕ ਡਰਦੇ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਹੀਂ ਕੱਢਦੇ ਕਿ ਪਤਾ ਨਹੀਂ ਕਿਹੜੇ ਕੁੱਤੇ ਨੇ ਚੱਕ ਜਿਹੜਾ ਉਹਨਾਂ ਦੇ ਬੱਚਿਆਂ ਨੂੰ ਮਾਰ ਲੈਣਾ। ਕਿਸੇ ਟਾਈਮ ਨਿਗਮ ਕੁੱਤਿਆਂ ਨੂੰ ਮਾਰ ਜਾਂਦਾ ਹੁੰਦਾ ਸੀਗਾ, ਮੇਨਕਾ ਗਾਂਧੀ ਦੀ ਮਿਹਰਬਾਨੀ ਦੇ ਨਾਲ ਉਹ ਕੰਮ ਜਿਹੜਾ ਜੀ ਉਹ ਖਤਮ ਹੋ ਗਿਆ। ਮੁੜ ਕੇ ਇਹ ਕੀਤਾ ਗਿਆ ਜੀ ਕੁੱਤਿਆਂ ਦੀ ਨਸਬੰਦੀ ਦਾ ਕੰਮ, ਪਰ ਉਹ ਪੈਸਾ ਜਿਹੜਾ ਸੀਗਾ ਉਹ ਕਿੱਥੇ ਆਉਂਦਾ, ਫੰਡ ਕਿੱਥੇ ਵਰਤਿਆ ਜਾਂਦਾ, ਕਿਸੇ ਨੂੰ ਕੁਝ ਨਹੀਂ ਪਤਾ। ਅਵਾਰਾ ਕੁੱਤਿਆਂ ਦੀ ਸਮੱਸਿਆ ਜਿਹੜੀ ਇਹਦੀ ਬੜੀ ਵੱਡੀ ਪੰਜਾਬ ਦੇ ਵਿੱਚ ਇਸ ਵੇਲੇ ਬਣ ਕੇ ਉੱਭਰੀ ਹੈ। ਅਗਲਾ ਮਸਲਾ ਜਿਹੜਾ ਜੀ ਉਹ ਜਾਟਾਂ ਦਾ।
ਜਾਟ ਅੰਦੋਲਨ ਵਾਲਿਆਂ ਨੇ ਕੱਲ ਕਾਲਾ ਦਿਨ ਮਨਾਇਆ ਤੇ ਹਰਿਆਣੇ ਦੇ ਵਿੱਚ ਥਾਂ ਥਾਈਂ ਇਹਨਾਂ ਨੇ ਜਿਹੜੇ ਸੀਗੇ ਉਹ ਧਰਨੇ ਲਾਏ। ਭਾਰੀ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਕਾਲਾ ਦਿਵਸ ਜਿਹੜਾ ਸੀਗਾ ਜੀ ਉਹ ਸ਼ਾਂਤਮਈ ਤਰੀਕੇ ਦੇ ਨਾਲ ਨਿਕਲ ਗਿਆ। ਨਾਕੇ ਲਾ ਕੇ ਸਥਿਤੀ ਨੂੰ ਕਾਬੂ ਕਰਨ ਦੇ ਵਿੱਚ ਪੁਲਿਸ ਨੇ ਜਿਹੜਾ ਸੀਗਾ ਜੀ ਉਹ ਆਪਣਾ ਰੋਲ ਨਿਭਾਇਆ। ਹਿਸਾਰ ਰਵਾੜੀ ਮਾਰਗ ਦੇ ਉੱਤੇ ਕੁਝ ਸਮੇਂ ਲਈ ਰੇਲ ਆਵਾਜਾਈ ਪ੍ਰਭਾਵਿਤ ਹੋਈ। ਪਿੰਡ ਰਮੈਣ ਨੇੜੇ ਅੰਦੋਲਨਕਾਰੀਆਂ ਨੇ ਰੇਲਵੇ ਟਰੈਕ ਘੇਰ ਲਿਆ। ਹਰਿਆਣਾ ਰੋਡਵੇਜ਼ ਨੇ ਹਿਸਾਰ ਤੋਂ ਚੰਡੀਗੜ੍ਹ, ਜੀਂਦ, ਪਾਣੀਪਤ, ਭਵਾਨੀ ਤੇ ਗੁੜਗਾਉਂ ਨੂੰ ਬੱਸ ਸੇਵਾ ਕੈਂਸਲ ਕੀਤੀ। ਪਾਣੀਪਤ, ਕਰਨਾਲ, ਕੁਰਕਸ਼ੇਤਰ, ਗੁਰੂਗ੍ਰਾਮ, ਹਿਸਾਰ, ਝੱਜਰ, ਫਤਿਆਬਾਦ, ਸਿਰਸਾ, ਭਵਾਨੀ, ਦਾਦਰੀ, ਰਵਾੜੀ, ਫਰੀਦਾਬਾਦ, ਪਲਵਲ, ਅੰਬਾਲਾ ਇੱਥੇ ਸਾਰੇ ਜਗ੍ਹਾ ਤੋਂ ਕਾਲੇ ਦਿਨ ਮਨਾਏ ਜਾਣ ਦੀਆਂ ਖਬਰਾਂ ਜਿਹੜੀਆਂ ਦੀ ਉਹ ਆਈਆਂ। ਬੱਚਿਆਂ ਤੇ ਔਰਤਾਂ ਨੇ ਕਾਲੀਆਂ ਚੁੰਨੀਆਂ ਤੇ ਬੰਦੇ ਜਿਹੜੇ ਸੀ ਉਹਨਾਂ ਨੇ ਕਾਲੇ ਰਿਬਨ ਬੰਨ੍ਹ ਕੇ, ਕਾਲੀਆਂ ਪੱਟੀਆਂ, ਕਾਲੀਆਂ ਪੱਗਾਂ ਜਿਹੜੀਆਂ ਸੀਗੀਆਂ ਉਹ ਬੰਨ੍ਹ ਕੇ ਇਸ ਕਾਲੇ ਦਿਨ ਨੂੰ ਮਨਾਇਆ। ਚੰਗੀ ਗੱਲ ਇਹ ਰਹੀ ਕਿ ਜਿਹੜਾ ਨੈਸ਼ਨਲ ਹਾਈਵੇ ਨੰਬਰ 1 ਹੈ ਅੰਬਾਲਾ ਕਰਨਾਲ ਜਿਹੜਾ ਕ੍ਰੋਸ ਕਰਕੇ ਦਿੱਲੀ ਨੂੰ ਜਾਂਦਾ, ਉਹਦੇ ਉੱਤੇ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਈ। ਜਿਹੜੇ ਪ੍ਰਵਾਸੀ ਆਉਣ ਵਾਲੇ ਨੇ ਜਾਂ ਇੱਥੋਂ ਜਾਣ ਵਾਲੇ ਨੇ ਉਹ ਅਕਸਰ ਇਹ ਸਵਾਲ ਜਿਹੜਾ ਜੀ ਡੇਲੀ ਬੇਸਿਸ ਦੇ ਉੱਤੇ ਬੜੀ ਵੱਡੀ ਗਿਣਤੀ 'ਚ ਫੋਨ ਆਉਂਦੇ ਨੇ ਕਿ ਹਾਈਵੇ ਦਾ ਕੀ ਹਾਲ ਹੈ, ਕੋਈ ਸਮੱਸਿਆ ਤਾਂ ਨਹੀਂ। ਮੈਂ ਇੱਕ ਵਾਰੀ ਫੇਰ ਕਹੂੰਗਾ, ਨੈਸ਼ਨਲ ਹਾਈਵੇ ਨੰਬਰ 1 ਸੁਰੱਖਿਅਤ ਹੈ। ਤੁਸੀਂ ਉਹਦੇ ਰਾਹੀਂ ਜਿਹੜਾ ਜੀ ਉਹ ਜਾਓ, ਰੁਕਣਾ ਨਾ, ਕੋਸ਼ਿਸ਼ ਕਰਨਾ ਕਿ ਇਹਨਾਂ ਢਾਬਿਆਂ ਢੂਬਿਆਂ ਦੇ ਉੱਤੇ ਨਾ ਖੜੇ ਹੋ। ਤੇ ਦੂਜਾ ਜਿਹੜਾ ਰੋਹਤਕ ਵਾਲਾ ਏਰੀਆ ਹੈ, ਜੇ ਤੁਸੀਂ ਮੋਗੇ ਡਿਸਟ੍ਰਿਕਟ ਦੇ ਵਿੱਚੋਂ ਅਕਸਰ ਜਿਹੜਾ ਜੀ ਪਾਤੜਾਂ ਤੇ ਇੱਧਰ ਦੀ ਚਲੇ ਜਾਂਦੇ ਨੇ ਕ੍ਰੋਸ, ਇਹਨੂੰ ਜਿਹੜਾ ਜੀ ਅਵੋਇਡ ਕਰਨ ਦੀ ਕੋਸ਼ਿਸ਼ ਕਰਨਾ ਇਸ ਹਾਈਵੇ ਨੂੰ, ਕਿਉਂਕਿ ਉਹਦੇ ਉੱਤੇ ਥੋੜਾ ਜਾਟਾਂ ਦਾ ਜ਼ਿਆਦਾ ਜ਼ੋਰ ਆ ਤੇ ਕਈ ਵਾਰੀ ਉਹਦੇ ਤੇ ਟ੍ਰੈਫਿਕ ਵਗੈਰਾ ਜਾਮ ਹੋ ਜਾਂਦਾ। ਸੋ ਬੈਟਰ ਹੈ ਕਿ ਜੇ ਉਹਨੂੰ ਤੁਸੀਂ ਛੱਡ ਦਿਓ ਤਾਂ ਉਹ ਬੈਟਰ ਰਹੂਗਾ। ਅਕਸਰ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਨੇ ਉਹ ਦੇਖੀਆਂ ਹੋਣਗੀਆਂ, ਜਿਹੜੇ ਬਾਬੇ ਨੇ ਉਹਨਾਂ ਦੀਆਂ। ਇੱਥੋਂ ਭਾਰਤ ਤੋਂ ਚੱਲਦੇ ਕੁਛ ਵੈਬ ਜਿਹੜੇ ਚੈਨਲ ਨੇ, ਜਿਹੜੇ ਅਖਬਾਰਾਂ ਵੱਲੋਂ ਹੀ ਚਲਾਏ ਜਾਂਦੇ ਨੇ। ਜੇ ਉਹਦੀ ਤੁਸੀਂ ਖਬਰ ਦੇਖੋ ਤੇ ਖਬਰ ਇੱਕ ਹੁੰਦੀ ਹੈ ਤੇ 8 ਪੀਰਾਂ ਪੂਰਾਂ ਦੀਆਂ ਜਿਹੜੀਆਂ ਐਡਾਂ ਉਹ 4 ਚਫੇਰੇ ਲਾਈਆਂ ਹੁੰਦੀਆਂ ਨੇ। ਕੋਈ ਕਿਸੇ ਸਮੱਸਿਆ ਦੇ ਹੱਲ ਦਾ ਦਾਅਵਾ ਕਰਦਾ, ਕੋਈ ਕਿਸੇ ਸਮੱਸਿਆ ਦੇ ਹੱਲ ਦਾ ਦਾਅਵਾ ਕਰਦਾ। ਲੋਕ ਨੇ ਇੱਕ ਨੂੰ ਛੱਡ ਕੇ ਦੂਜੇ ਮਗਰ ਤੁਰ ਪੈਂਦੇ ਨੇ, ਦੂਜੇ ਨੂੰ ਛੱਡ ਕੇ ਤੀਜੇ ਮਗਰ। ਹੁਣ ਇੱਕ ਨਵੇਕਲੀ ਕਿਸਮ ਦਾ ਜਿਹੜਾ ਜੀ ਪਹੁੰਚਿਆ ਹੈ ਇੱਕ ਮਾਮਲਾ, ਜਿਹੜਾ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਹੈ ਉਹਦੇ ਕੋਲੇ। ਅਬੋਹਰ ਵਾਸੀ ਪ੍ਰਵੀਨ ਕੁਮਾਰ ਨੇ ਇਹ ਗੱਲ ਕਹੀ ਹੈ ਕਿ ਰਾਜਸੀ ਪਹੁੰਚ ਵਾਲਾ ਇੱਕ ਡੇਰੇ ਦੇ ਬਾਬੇ ਦੇ ਕ੍ਰੋਧ ਤੋਂ ਉਹਨੂੰ ਬਚਾਇਆ ਜਾਵੇ। ਉਹਨੇ ਕਮਿਸ਼ਨ ਮੂਹਰੇ ਫਰਿਆਦ ਕੀਤੀ ਹੈ। ਪ੍ਰਵੀਨ ਕੁਮਾਰ ਦੀ ਮਦਦ ਕਰਨ ਦੀ ਬਜਾਏ ਉਹਨੂੰ ਹੀ ਥਾਣੇ ਦੇ ਵਿੱਚ ਬੰਦ ਕਰਨ ਦੇ ਦੋਸ਼ਾਂ 'ਚ ਕਮਿਸ਼ਨ ਨੇ ਅਬੋਹਰ ਦੇ ਪੁਲਿਸ ਮੁਖੀ ਦੀ ਜਵਾਬ ਤਲਬੀ ਕੀਤੀ ਹੈ। ਪ੍ਰਵੀਨ ਕੁਮਾਰ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਆ ਕਿ ਏਲਨਾਬਾਦ ਸਥਿਤ ਡੇਰੇ ਦੇ ਮੁਖੀ ਦੇ ਵੱਲੋਂ ਚੜਾਵੇ ਵਿੱਚ ਜੀਪ ਨਾ ਦੇਣ ਦੇ ਉੱਤੇ ਉਹਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਉਹਨੇ ਕਿਹਾ ਕਿ ਇਸ ਬਾਬੇ ਦੀ ਰਾਜਸੀ ਆਗੂਆਂ ਦੇ ਨਾਲ ਅਪਰੋਚ ਹੈ ਤੇ ਪੁਲਿਸ ਦੇ ਨਾਲ ਵੀ ਕਰੀਬੀ ਸੰਬੰਧ ਨੇ। ਬਾਬੇ ਦੀ ਮੰਗ ਦੇ ਅਨੁਸਾਰ ਉਹਨੂੰ ਜੀਪ ਦੇਣ ਤੋਂ ਅਸਮਰੱਥਾ ਪ੍ਰਗਟਾਉਣ ਤੇ ਉਹਦੇ ਖਿਲਾਫ ਪੁਲਿਸ ਨੂੰ ਕਹਿ ਕੇ ਝੂਠਾ ਕੇਸ ਪਵਾਤਾ। ਬਾਬੇ ਦੇ ਇਸ਼ਾਰੇ ਦੇ ਉੱਤੇ ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਨਾਬਾਲਗ ਬੇਟੇ ਨੂੰ ਥਾਣੇ 'ਚ ਬੰਦ ਕਰਨ ਦਾ ਵੀ ਦੋਸ਼ ਹੈ। ਸ਼ਿਕਾਇਤ ਦੇ ਮੁਤਾਬਕ ਪ੍ਰਵੀਨ ਦੇ ਕੋਲੇ ਮਹਿੰਦਰਾ ਜੀਪ ਹੈ ਜਿਹੜੀ ਉਹਨੇ ਜਨਵਰੀ 16 'ਚ ਖਰੀਦੀ ਸੀ। ਬਾਬਾ ਉਹਦੇ ਤੋਂ ਕਿਸੇ ਕੰਮ ਲਈ ਜੀਪ ਮੰਗ ਕੇ ਲੈ ਗਿਆ, ਬਾਅਦ 'ਚ ਦੇਣ ਤੋਂ ਨਾ ਕਰਤੀ। 24 ਜੂਨ 16 ਨੂੰ SSP ਨੂੰ ਦਰਖਾਸਤ ਦੇ ਕੇ ਬਾਬੇ ਤੋਂ ਗੱਡੀ ਵਾਪਸ ਕਰਾਉਣ ਦੀ ਜਦੋਂ ਪ੍ਰਵੀਨ ਨੇ ਮੰਗ ਕੀਤੀ ਤੇ ਪੁਲਿਸ ਨੇ ਦਰਖਾਸਤ ਤੇ ਕਾਰਵਾਈ ਕਰਨ ਦੀ ਥਾਂ ਜੀਪ ਡੇਰੇ ਦੇ ਨਾਂ ਕਰਵਾਉਣ ਲਈ ਜ਼ੋਰ ਪਾਉਣਾ ਸ਼ੁਰੂ ਕਰਤਾ। ਕਾਰ ਚੜਾਵੇ ਤੇ ਦੇਣ ਤੋਂ ਨਾ ਕਰਨ ਦਿੱਤੇ ਪੁਲਿਸ ਵਾਲੇ 26 ਜੂਨ ਨੂੰ ਉਹਦੇ ਘਰ ਆਏ। ਉਹਦੇ ਨਾਬਾਲਗ ਮੁੰਡੇ ਨੂੰ ਘਰੋਂ ਮਾਰ ਕੁੱਟ ਕਰਕੇ ਥਾਣੇ ਲੈ ਗਏ। ਉਹਨੇ ਜਦੋਂ ਹੈਲਪਲਾਈਨ ਦੇ ਉੱਤੇ ਜਿਹੜਾ ਸੀਗਾ ਜੀ ਫੋਨ ਕਰਕੇ ਸ਼ਿਕਾਇਤ ਦਰਜ ਜਿਹੜੀ ਜੀ ਉਹ ਕਰਵਾ ਦਿੱਤੀ, ਪਰ ਪੁਲਿਸ ਨੇ ਜਿਹੜੀ ਆ ਜੀ ਉਹਦੀ ਸੁਣੀ ਹੋਈ ਨਹੀਂ। ਪੁਲਿਸ ਨੇ ਉਹਦੇ ਬੇਟੇ ਨੂੰ ਤਾਂ ਛੱਡ ਦਿੱਤਾ, ਪਰ ਇਹਦੇ ਹਿਰਾਸਤ ਦੇ ਦੌਰਾਨ ਬੇਟੇ ਨੂੰ ਇਹ ਕਹਿ ਕੇ ਡਰਾਉਂਦੇ ਰਹੇ ਕਿ ਉਹਦੇ ਪਿਓ ਕੋਲੇ ਚੋਰੀ ਦੀ ਗੱਡੀ ਆ, ਜੇ ਉਹਨੇ ਬਚਾਅ ਕਰਨਾ ਤੇ ਚੋਰੀ ਦੀ ਗੱਡੀ ਡੇਰੇ ਦੇ ਨਾਂ ਜਿਹੜੀ ਆ ਜੀ ਉਹ ਕਰਵਾ ਦੇਵੇ। ਸ਼ਿਕਾਇਤਕਰਤਾ ਨੇ ਗੱਡੀ ਦੇ ਕਾਗਜ਼ ਆਪਣੇ ਨਾਂ ਹੋਣ ਦਾ ਦਾਅਵਾ ਕੀਤਾ। ਬਾਬਿਆਂ ਦੇ ਮੂੰਹ ਐਡੇ ਖੁੱਲ ਗਏ ਆ, ਇੰਨੇ ਪਾਟ ਗਏ ਆ ਕਿ ਉਹ ਸਿਆਸਤਦਾਨਾਂ ਦੀ ਮਦਦ ਦੇ ਨਾਲ ਤੇ ਪੁਲਿਸ ਦੀ ਮਦਦ ਦੇ ਨਾਲ ਲੋਕਾਂ ਕੋਲੋਂ ਗੱਡੀਆਂ ਵੀ ਜਿਹੜੀਆਂ ਉਹ ਖੋਹਣ ਲੱਗ ਗਏ ਨੇ। ਇਹ ਪੰਜਾਬ ਦੇ ਜਿਹੜੇ ਜੀ ਹਾਲਾਤ ਬਣਾਏ ਹੋਏ ਨੇ। ਉਹ ਪਤਾ ਨਹੀਂ ਕਿਹੜੇ ਰਾਜਨੀਤਿਕ ਨੇ ਜਿਹੜੇ ਇਸ ਬਾਬੇ ਦੀ ਅਪਰੋਚ ਦੇ ਵਿੱਚ ਨੇ, ਜਿਹੜੇ ਕਿ ਪੁਲਿਸ ਨੂੰ ਨਜਾਇਜ਼ ਪਰਚੇ ਜਿਹੜੇ ਆ ਜੀ ਉਸ ਪ੍ਰਵੀਨ ਕੁਮਾਰ ਦੇ ਉੱਤੇ ਕਰਨ ਦੀ ਜਿਹੜੀ ਆ ਉਹ ਹਦਾਇਤਾਂ ਜਿਹੜੀ ਆ ਉਹ ਦੇ ਰਹੇ ਨੇ।
ਜਿਹੜੇ ਕੱਲ ਨਕੋਦਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਵॉलंटियर ਦੀ ਜਿਹੜੀ ਮੀਟਿੰਗ ਕੀਤੀ। ਇਸ ਵॉलंटियर ਦੀ ਮੀਟਿੰਗ ਦੇ ਵਿੱਚ ਪੰਜਾਬ ਭਰ ਚੋਂ ਜਿਹੜੇ ਵॉलंटियर ਸੀਗੇ ਉਹ ਆਏ ਔਰ ਸਾਰੇ ਹਲਕਿਆਂ ਤੋਂ ਚੋਣ ਲੜਨ ਵਾਲੇ ਉਮੀਦਵਾਰ ਪਹੁੰਚੇ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹਦੇ ਵਿੱਚ ਭਗਵੰਤ ਮਾਨ, ਸੰਜੇ ਸਿੰਘ, ਦੁਰਗੇਸ਼ ਪਾਠਕ ਹੋਰਾਂ ਨੇ ਵੀ ਪਾਰਟੀਸਪੇਟ ਜਿਹੜਾ ਸੀ ਉਹ ਕੀਤਾ। ਪਾਰਟੀ ਨੇ ਇੱਥੇ ਜਿਹੜੇ ਆਪਣੇ ਪੰਜਾਬ ਤੋਂ ਜਿਹੜੇ ਪ੍ਰਚਾਰ ਕਮੇਟੀ ਦੇ ਮੁਖੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੂੰ ਪੰਜਾਬ ਦੇ ਲੀਡਰ ਦੇ ਮੋਹਰੀ ਵਜੋਂ ਉਭਾਰਿਆ। ਸੰਜੇ ਸਿੰਘ ਹੋਰਾਂ ਨੇ ਜਿਹੜਾ ਸੀਗਾ ਜੀ ਉਹ ਇਹ ਕਿਹਾ ਕਿ ਹੀਰੋ ਆਫ ਪੰਜਾਬ ਜਿਹੜਾ ਉਹ ਭਗਵੰਤ ਮਾਨ ਹੈ, ਜਿਹਨੇ ਕਿ ਇੱਕ ਦਿਨ ਦੇ ਵਿੱਚ 10-10 ਰੈਲੀਆਂ ਕੀਤੀਆਂ ਔਰ 300 ਦੇ ਕਰੀਬ ਜਿਹੜੀਆਂ ਸੀਗੀਆਂ ਉਹ ਰੈਲੀਆਂ ਕਰਕੇ ਪੰਜਾਬ ਦੇ ਵਿੱਚ ਪਲਟੇ ਦੀ ਦਸਤਕ ਜਿਹੜੀ ਸੀ ਉਹ ਦਿੱਤੀ। ਇੱਥੇ ਜਿੰਨੇ ਲੀਡਰਸ਼ਿਪ ਪਹੁੰਚੀ ਜੀ ਉਹਨਾਂ ਸਾਰਿਆਂ ਨੇ ਹੀ ਜਿਹੜਾ ਸੀਗਾ ਉਹ ਭਗਵੰਤ ਮਾਨ ਨੂੰ ਇੱਕ ਲੀਡਰ ਦੇ ਵਜੋਂ ਉਭਾਰਿਆ ਔਰ ਉਹਦੀ ਤਾਰੀਫ ਵੀ ਜਿਹੜੀ ਸੀ ਉਹ ਕੀਤੀ। ਜਿਹੜੇ ਇੱਥੇ ਦੁਰਗੇਸ਼ ਪਾਠਕ ਸੀਗੇ ਉਹਨਾਂ ਨੇ ਇਹ ਗੱਲ ਆਖੀ ਕਿ ਜਿੰਨੇ ਵॉलंटियर ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਕਿ ਉਹ ਸਰਕਾਰ ਬਣਨ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਆਪੋ ਆਪਣੇ ਹਲਕੇ ਦੇ ਵਿੱਚ ਡਰੱਗ ਲੈਂਦੇ ਵਿਅਕਤੀ ਜਿਹੜੇ ਨੇ ਉਹਨਾਂ ਦੀਆਂ ਲਿਸਟਾਂ ਸਰਕਾਰ ਜਿਹੜੀ ਆ ਜੀ ਪਾਰਟੀ ਤੱਕ ਪਹੁੰਚਾਉਣ। ਉਹਨਾਂ ਕਿਹਾ ਕਿ ਸਰਕਾਰ ਬਣਨ ਸਾਰ 24 ਘੰਟਿਆਂ ਦੇ ਵਿੱਚ ਜਿਹੜੀ ਨਸ਼ੇ ਦੀ ਸਪਲਾਈ ਲਾਈਨ ਆ ਉਹ ਕੱਟ ਦਿੱਤੀ ਜਾਊਗੀ ਤੇ ਉਦੋਂ ਅਗਲਾ ਜਿਹੜਾ ਜੀ ਵੱਡਾ ਕੰਮ ਇਹ ਹੋਊਗਾ ਕਿ ਨਸ਼ਾ ਕਰਨ ਵਾਲਿਆਂ ਨੂੰ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਜਿਹੜੀ ਹੈ ਜੀ ਉਹ ਕਿਵੇਂ ਦਵਾਈ ਜਾਵੇ, ਉਹਨਾਂ ਦਾ ਨਸ਼ਾ ਜਿਹੜਾ ਉਹ ਕਿਵੇਂ ਛੁਡਾਇਆ ਜਾਵੇ, ਜਿਹਦੇ ਕਰਕੇ ਉਹਨਾਂ ਨੇ ਸਾਰੇ ਵॉलंटियर्स ਦੀਆਂ ਜਿਹੜੀਆਂ ਦੀ ਇਹ ਡਿਊਟੀਆਂ ਲਾਈਆਂ ਨੇ ਕਿ 117 ਦੇ 17 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਉਹਨਾਂ ਲੋਕਾਂ ਦੀ ਲਿਸਟ ਤਿਆਰ ਕੀਤੀ ਜਾਵੇ ਜਿਹੜੇ ਕਿ ਕਿਸੇ ਨਾ ਕਿਸੇ ਨਸ਼ੇ ਦੇ ਉੱਤੇ ਲੱਗੇ ਹੋਏ ਨੇ ਤਾਂ ਕਿ ਜਿਹੜਾ ਜੀ ਇਹਨਾਂ ਨੂੰ ਭਰਤੀ ਕਰਵਾਇਆ ਜਾ ਸਕੇ। 11 ਤਰੀਕ ਨੂੰ ਉਂਝ ਵੈਸੇ ਅਜੇ ਚੋਣ ਨਤੀਜੇ ਜਿਹੜਾ ਜੀ ਉਹ ਆਉਣੇ ਨੇ। ਜਿਸ ਕਿਸਮ ਦੀ ਸਰਗਰਮੀ ਆਮ ਆਦਮੀ ਪਾਰਟੀ ਨੇ ਆਰੰਭੀ ਆ ਉਹਦੇ ਤੋਂ ਉਹ ਕਾਫੀ ਕੌਨਫੀਡੈਂਟ ਦੇ ਵਿੱਚ ਜਿਹੜਾ ਜੀ ਉਹ ਲੱਗਦੀ ਆ ਕਿ ਉਹ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਸਫਲ ਹੋ ਜਾਊਗੀ। ਉਂਝ ਵੈਸੇ ਅਸਲ ਜਿਹੜਾ ਜੀ ਉਹ 11 ਤਰੀਕ ਦੱਸੂਗੀ ਕਿ ਕਹਾਣੀ ਜਿਹੜੀ ਆ ਜੀ ਉਹ ਕਿਸ ਪਾਸੇ ਵੱਲ ਨੂੰ ਜਾਂਦੀ ਆ। ਜਿਸ ਕਿਸਮ ਦੇ ਨਾਲ ਇੱਥੋਂ ਦੀ ਅਫਸਰਸ਼ਾਹੀ ਜਿਹੜੀ ਆ ਜੀ ਉਹ ਭੱਜੀ ਨੱਠੀ ਫਿਰਦੀ ਆ, ਆਪੋ ਆਪਣੀ ਜੁਗਾੜਬੰਦੀਆਂ ਲਾਉਂਦੀ ਤੇ ਆਪੋ ਆਪਣੀ ਜਿਹੜਾ ਜੀ ਉਹ ਗੁੱਡ ਬੁੱਕ ਦੇ ਵਿੱਚ ਆਉਂਦੀ, ਉਹਦੇ ਤੋਂ ਇੱਕ ਗੱਲ ਤਾਂ ਤਕਰੀਬਨ ਕਲੀਅਰ ਹੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਆ ਜੀ ਉਹ ਸੱਤਾ ਤਬਦੀਲੀ ਤਾਂ ਹੋ ਰਹੀ ਹੈ। ਤੇ ਜਾਂਦਿਆਂ ਜਿਹੜੀ ਲਾਸਟ ਗੱਲ ਕਿ ਪਾਵਰਕਾਮ ਦੇ ਜਿਹੜੇ ਡਿਫਾਲਟਰ ਨੇ ਉਹਨਾਂ ਦੇ ਖਿਲਾਫ ਪਾਵਰਕਾਮ ਦੀ ਜਿਹੜੀ ਕੀਤੀ ਗਈ ਕਾਰਵਾਈ ਆ ਉਹ ਨਿਰੰਤਰ ਜਾਰੀ ਹੈ। ਸਰਕਾਰੀ ਵਿਭਾਗਾਂ ਦੇ ਨਾਲ ਬਿੱਲ ਨਾ ਭਰਨ ਵਾਲੇ ਨੇਤਾਵਾਂ ਦੇ ਕਨੈਕਸ਼ਨ ਕੱਟਣ ਦੀ ਤਿਆਰੀ ਵੀ ਜਿਹੜੀ ਆ ਜੀ ਉਹ ਹੋ ਗਈ ਆ, ਜਿਨ੍ਹਾਂ ਨੂੰ ਪਹਿਲਾਂ ਅਜੇ ਸਿਰਫ ਵਾਰਨਿੰਗ ਹੀ ਜਿਹੜੀ ਉਹ ਦਿੱਤੀ ਗਈ ਸੀ। ਸਰਾਏਨਾਗਾ ਦੇ ਵਿੱਚ ਕਾਂਗਰਸੀ ਵਿਧਾਇਕ ਤੇ ਕੈਂਡੀਡੇਟ ਕਰਨ ਬਰਾੜ ਜਿਨ੍ਹਾਂ ਦੀ ਰਿਹਾਇਸ਼ ਦਾ ਕਨੈਕਸ਼ਨ ਕੱਟਤਾ ਸੀ, 25 ਲੱਖ ਰੁਪਏ ਦਾ ਬਿੱਲ ਉਹਨਾਂ ਦਾ ਜਿਹੜਾ ਜੀ ਉਹ ਬਕਾਇਆ। ਬਰੀਵਾਲਾ ਦੇ SDO ਜਿਹੜੇ ਨੇ ਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਮੰਗਲਵਾਰ ਤੱਕ ਦਾ ਇਹਨਾਂ ਦਾ ਸਮਾਂ, ਜੇ ਨਹੀਂ ਮਿਲਿਆ ਤਾਂ ਬਿੱਲ ਜਿਹੜਾ ਜੀ ਕਨੈਕਸ਼ਨ ਕੱਟ ਦਿੱਤਾ ਜਾਊਗਾ। ਅਕਾਲੀ ਦਲ ਦਾ ਜਿਹੜਾ ਦਫ਼ਤਰ ਹੈ ਕੋਟਕਪੂਰਾ ਰੋਡ ਮੁਕਤਸਰ ਦੇ ਵਿੱਚ ਸਾਲਾਂ ਤੋਂ ਅਕਾਲੀ ਦਲ ਦੇ ਇਸ ਦਫ਼ਤਰ ਨੇ ਬਿਜਲੀ ਦਾ ਬਿੱਲ ਨਹੀਂ ਭਰਿਆ। ਫਰਵਰੀ 15 ਦੇ ਵਿੱਚ ਦਫ਼ਤਰ ਦਾ ਕਨੈਕਸ਼ਨ ਕੱਟਣ ਦੇ ਆਰਡਰ ਜਿਹੜੇ ਜੀ ਉਹ ਕਾਗਜ਼ਾਂ 'ਚ ਆਏ ਸੀਗੇ, ਅਜੇ ਤੱਕ ਕਨੈਕਸ਼ਨ ਕੱਟਣ ਦੀ ਹਿੰਮਤ ਨਹੀਂ ਹੋਈ ਇਹਨਾਂ ਪਾਵਰਕਾਮ ਦੇ ਅਫਸਰਾਂ ਦੀ। ਦਫ਼ਤਰ ਦੇ ਵੱਲ 3,69,000 ਰੁਪਏ ਦਾ ਬਕਾਇਆ। ਅਕਾਲੀ ਨੇਤਾ ਰੋਜ਼ੀ ਬਰਕੰਦੀ ਦੇ PA ਬਿੰਦਰ ਸਿੰਘ ਦਾ ਇਹ ਕਹਿਣਾ ਹੈ ਕਿ ਸੋਮਵਾਰ ਤੱਕ ਬਿੱਲ ਭਰ ਦਿਆਂਗੇ। ਜੀਰੇ ਵਾਲੇ ਅਕਾਲੀ ਨੇਤਾ ਦੇ ਪਰਿਵਾਰ ਦੇ ਹਰਬੀਰ ਪੈਟਰੋ ਵੱਲ 3,84,000 ਰੁਪਏ ਦਾ ਬਿੱਲ ਬਕਾਇਆ ਖੜਾ। ਸ਼ੇਰ ਸਿੰਘ ਘਬਾਇਆ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦਾ ਕਨੈਕਸ਼ਨ ਕੱਟਿਆ ਗਿਆ ਸੀ, ਜਿਹਦਾ 28 ਲੱਖ ਰੁਪਏ ਦਾ ਬਕਾਇਆ। ਔਰ ਇਹਦੇ ਨਾਲ ਦਿਆਲ ਸਿੰਘ ਕੋਲਿਆਂ ਵਾਲੀ ਜਿਹਦਾ 25 ਲੱਖ ਰੁਪਏ ਦਾ ਬਿੱਲ ਜਿਹੜਾ ਜੀ ਬਕਾਇਆ, ਉਹਨੂੰ ਵੀ ਜਿਹੜਾ ਜੀ ਵਾਰਨਿੰਗ ਦਿੱਤੀ ਗਈ ਆ ਤੇ ਇਹ ਕਨੈਕਸ਼ਨ ਜਿਹੜੇ ਆ ਜੀ ਉਹ ਕੱਟਣੇ ਕੱਲ ਤੋਂ ਸ਼ੁਰੂ ਹੋ ਜਾਣਗੇ। 45 ਜਲ ਘਰਾਂ ਦੇ ਕਨੈਕਸ਼ਨ ਕੱਟਣ ਦੇ ਵਾਸਤੇ 12 ਟੀਮਾਂ ਗਠਿਤ ਕੀਤੀਆਂ ਗਈਆਂ ਨੇ। ਕੋਟਕਪੂਰਾ ਸ਼ਹਿਰੀ, ਕੋਟਕਪੂਰਾ ਅਰਧ ਸ਼ਹਿਰੀ, ਬਰਗਾੜੀ, ਬਾਜਾਖਾਨਾ 30 ਪਿੰਡਾਂ ਦੇ ਵਾਟਰ ਵਰਕਸ ਦੇ ਬਿਜਲੀ ਦੇ ਕਨੈਕਸ਼ਨ ਕੱਟੇ ਗਏ ਆ, ਜਿਨ੍ਹਾਂ ਨੇ ਜਿਹੜਾ ਜੀ 1.5 ਲੱਖ ਆਬਾਦੀ ਨੂੰ ਪੀਣ ਵਾਲੇ ਪਾਣੀ ਦਾ ਸੰਕਟ ਜਿਹੜਾ ਜੀ ਉਹ ਖੜਾ ਹੋ ਗਿਆ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖੋ ਵੱਖਰੇ ਵਰਗਾਂ ਦੇ ਵਾਸਤੇ ਰਿਆਇਤੀ ਬਿਜਲੀ ਮੁਹੱਈਆ ਕਰਾਉਣ ਦੇ ਲਈ ਬਾਦਲ ਸਰਕਾਰ ਦੀਆਂ ਸਕੀਮਾਂ ਤੋਂ ਪਾਵਰਕਾਮ ਦੇ ਉੱਤੇ 1200 ਕਰੋੜ ਰੁਪਏ ਦਾ ਬੋਝ ਜਿਹੜਾ ਜੀ ਉਹ ਪਿਆ ਹੋਇਆ। ਤੋ ਜਿਹੜਾ ਇਹ ਬੋਝ ਹੈ ਜੀ, ਇਹ ਚਲੋ ਉਹ ਤਾਂ ਸਕੀਮਾਂ ਨੇ ਸਰਕਾਰ ਦੀਆਂ, ਪਰ ਜਿਹੜੇ ਇਹ ਨੇਤਾ ਜਿਨ੍ਹਾਂ ਨੇ ਬਿੱਲ ਹੀ ਨਹੀਂ ਦਿੱਤਾ, ਜਿਹਦੇ ਵਿੱਚ ਸੱਤਾਧਾਰੀ ਧਿਰ ਵਾਲੇ ਸਨ 10 ਸਾਲਾਂ ਤੋਂ, ਉਨਾ ਹੀ ਬੋਝ ਜਿਹੜਾ ਜੀ ਇਹ ਪਾ ਕੇ ਬੈਠੇ ਹੋਏ ਨੇ। ਹੁਣ ਜਿਹੜੇ ਅਫਸਰ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਗੁੱਡ ਬੁੱਕ ਦੇ ਵਿੱਚ ਆਇਆ ਜਾਵੇ, ਇਹ ਦੱਸਿਆ ਜਾਵੇ ਲਓ ਜੀ ਅਸੀਂ ਤਾਂ ਕਾਰਵਾਈ ਜਿਹੜੀ ਹੈ ਜੀ ਪੂਰੀ ਨਿੱਠ ਕੇ ਜਿਹੜੀ ਆ ਉਹ ਕਰ ਰਹੇ ਆ। ਇਹ ਸਨ ਜੀ ਅੱਜ ਦੀਆਂ ਕੁਝ ਅਹਿਮ ਗੱਲਾਂ ਬਾਤਾਂ। ਕੱਲ ਨੂੰ ਤੁਹਾਡੇ ਨਾਲ ਦੁਬਾਰਾ ਫੇਰ ਜਿਹੜੀ ਜੀ ਪੰਜਾਬੀ ਰੇਡੀਓ USA ਦੇ ਉੱਤੇ ਮੁਲਾਕਾਤ ਰਹੂਗੀ। ਤੇ ਜਾਂਦਿਆਂ ਅੱਜਨਾਮਾ ਪੁੱਛਣ ਲੱਗਾ ਅਕਾਲੀ ਕੋਈ ਦੂਸਰੇ ਨੂੰ ਵੋਟਾਂ ਗਿਣਨ ਦਾ ਵਕਤ ਹੈ ਦੂਰ ਬੇਲੀ। ਪੁੱਛਣ ਲੱਗਾ ਅਕਾਲੀ ਕੋਈ ਦੂਸਰੇ ਨੂੰ ਵੋਟਾਂ ਗਿਣਨ ਦਾ ਵਕਤ ਹੈ ਦੂਰ ਬੇਲੀ। ਅਫਸਰ ਸ਼ਾਹੀ ਨੂੰ ਲੜਿਆ ਭੂੰਡ ਕਿੱਦਾਂ, ਛਾਪੇ ਮਾਰਨ ਲਈ ਪਿਆ ਫਤੂਰ ਬੇਲੀ। ਦੂਜਾ ਆਖਦਾ ਵਕਤ ਦੀ ਚਾਲ ਸਮਝੋ, ਅਫਸਰ ਸ਼ਾਹੀ ਦਾ ਨਹੀਂ ਕਸੂਰ ਬੇਲੀ। ਪਹਿਲਾਂ ਹੁੰਦੀ ਮਜਬੂਰ ਸੀ ਅਸਾਂ ਅੱਗੇ, ਪਿਛਲੇ ਖਾਤੇ ਹੋ ਰਹੀ ਹੈ ਪੂਰ ਬੇਲੀ। ਅਫਸਰ ਸ਼ਾਹੀ ਹਾਲਾਤ ਦੀ ਨਬਜ਼ ਜਾਣੇ, ਬਦਲੀ ਪਈ ਹੁਣ ਉਸ ਦੀ ਚਾਲ ਬੇਲੀ। ਅਫਸਰ ਸ਼ਾਹੀ ਹਾਲਾਤ ਦੀ ਨਬਜ਼ ਜਾਣੇ, ਬਦਲੀ ਪਈ ਹੁਣ ਉਸ ਦੀ ਚਾਲ ਬੇਲੀ। ਦੌਰ ਆ ਗਿਆ ਹੀ ਕੀਤਾ ਭੁਗਤਣੇ ਦਾ, ਆਉਣਾ ਕਿਸੇ ਨਾ ਆਪਣੇ ਨਾਲ ਬੇਲੀ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ।